अस्सलाम वालेकुम, सत श्री अकाल, प्रणाम दोस्तों। मैं नासर किसाना, तुसीं देख रहे हो पंजाबी चैनल। एक पिंड पंजाब ਦਾ ਪੰਜਾਬ ਦੇ ਪਿੰਡਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰੀਦੀ ਹੈ ਤੇ ਅੱਜ ਅਸੀਂ ਲਹਿੰਦੇ ਪੰਜਾਬ ਦੇ ਪਿੰਡ ਚੱਕ ਨੰਬਰ 294 ਗਾਬੇ ਸਿਆਲਪੁਰ ਵਿੱਚ ਆਏ ਹਾਂ। ਇਹ ਪਿੰਡ ਜਿਹੜਾ ਟੋਬੇ ਤੋਂ ਰੁਝਾਣੇ ਵੱਲ ਨੂੰ ਜਾਂਦੇ ਆ, ਰਾਹ ਦੇ ਵਿੱਚ ਆਉਂਦਾ 6 ਕਿਲੋਮੀਟਰ ਟੋਬੇ ਤੋਂ ਤੇ 7 ਕਿਲੋਮੀਟਰ ਪਿੱਛੇ ਨੂੰ ਰੁਝਾਣੇ ਤੋਂ ਇਹ ਪਿੰਡ ਵਸਿਆ ਹੋਇਆ ਜੀ। ਇਸ ਪਿੰਡ 'ਚ ਕੌਣ ਕੌਣ ਰਹਿੰਦੇ ਆ, ਇਸ ਪਿੰਡ ਦੀ ਤਾਰੀਖੀ ਹਸੀਅਤ ਕੀ ਆ, ਸਾਡੇ ਨਾਲ ਜੁੜੇ ਰਹੋ, ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਜੀ। ਦੋਸਤੋ, ਇਸ ਪਿੰਡ ਵਿੱਚ ਵੀ 1947 ਦੀ ਵੰਡ ਵੇਲੇ ਬਹੁਤ ਸਾਰੇ ਨਾਮੀ ਗ੍ਰਾਮੀ ਸਰਦਾਰ ਉੱਠ ਕੇ ਗਏ ਸੀ। 12 ਆਬਾਦ ਹੋਣ ਤੋਂ ਪਹਿਲੇ ਲਹਿੰਦੇ ਪੰਜਾਬ ਵਿੱਚ ਜ਼ਿਆਦਾ ਜ਼ਮੀਨਾਂ ਵਿੱਚ ਬਸ ਜੰਗਲ ਹੀ ਸੀ ਤੇ ਸਰਦਾਰਾਂ ਨੇ ਅੰਗਰੇਜ਼ ਸਰਕਾਰ ਦੀ ਨਿਗਰਾਨੀ ਵਿੱਚ ਇਹਨਾਂ ਜੰਗਲਾਂ ਨੂੰ ਮੁਕਾਇਆ ਔਰ ਜ਼ਮੀਨਾਂ ਪੱਧਰ ਕਰਕੇ ਅਨਾਜ ਉਗਾਉਣਾ ਸ਼ੁਰੂ ਕਰ ਦਿੱਤਾ। ਨਵੇਂ ਪਿੰਡ ਆਬਾਦ ਹੋ ਗਏ ਜਿਨ੍ਹਾਂ ਨੂੰ ਨਵੇਂ ਨੰਬਰ ਦਿੱਤੇ ਗਏ। ਇਹਨਾਂ ਵਿੱਚ ਹੀ ਇੱਕ ਪਿੰਡ ਚੱਕ ਨੰਬਰ 294 ਗਾਬੇ ਹੈ, ਜਿਸ ਨੂੰ ਸਿਆਲਪੁਰ ਵੀ ਕਹਿੰਦੇ ਨੇ, ਅਤੇ ਇਹ ਪਿੰਡ ਜ਼ਿਲ੍ਹਾ ਟੋਭਾ ਟੇਕ ਸਿੰਘ ਵਿੱਚ ਪੈਂਦਾ ਹੈ। ਟੋਭਾ ਪਹਿਲੇ ਲਾਇਲਪੁਰ ਫੈਸਲਾਬਾਦ ਦੀ ਤਹਿਸੀਲ ਹੁੰਦੀ ਸੀ, ਬਾਅਦ ਵਿੱਚ ਇਸ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ। ਇਹ ਪਿੰਡ ਟੋਭਾ ਤੋਂ ਰੁਝਾਣਾ ਵੱਲ ਨੂੰ ਜਾਂਦਿਆਂ ਹੋਇਆਂ ਸੱਜੇ ਹੱਥ ਆਉਂਦਾ ਹੈ। ਵੰਡ ਤੋਂ ਪਹਿਲੇ ਕਿਰਪਾਲ ਸਿੰਘ ਪਿੰਡ ਦਾ ਨੰਬਰਦਾਰ ਸੀ। ਵੀਰ ਸਿੰਘ ਪਿੰਡ ਦੇ ਸਾਰੇ ਫੈਸਲੇ ਕਰਦਾ ਹੁੰਦਾ ਸੀ। ਬਹੁਤ ਬੜੇ ਦਿਲ ਵਾਲਾ ਬੰਦਾ ਮੰਨਿਆ ਜਾਂਦਾ ਸੀ। ਇਹਨਾਂ ਨੇ ਸਿਆਲਕੋਟ ਤੋਂ ਆ ਕੇ ਇਹ ਪਿੰਡ ਆਬਾਦ ਕੀਤਾ ਸੀ। ਇਸ ਪਿੰਡ ਵਿੱਚ ਇਹਨਾਂ ਦੀ ਜ਼ਮੀਨ 5 ਮੁਰੱਬੇ ਸੀ। ਇਸ ਦੇ ਨਾਲ ਨਾਲ ਸਿਆਲਕੋਟ ਵਿੱਚ ਇਹਨਾਂ ਦੀ ਜ਼ਮੀਨ 10 ਮੁਰੱਬੇ ਸੀ। ਵੀਰ ਸਿੰਘ ਤੇ ਕਿਰਪਾਲ ਸਿੰਘ ਦੇ ਇਲਾਕੇ ਵਿੱਚ ਕੋਈ ਲੰਬੇ ਚੌੜੇ ਫਸਾਦ ਨਹੀਂ ਹੋਏ ਸਨ, ਪਰ ਆਲ ਦੁਆਲ ਦੇ ਪਿੰਡਾਂ ਵਿੱਚ ਜਿਹੜੇ ਕਿ ਸ਼ੋਰਕੋਟ ਤੋਂ ਟੋਭਾ ਦੇ ਵਿਚਕਾਰ ਟ੍ਰੇਨ ਦੇ ਲਾਗੇ ਲਾਗੇ ਪੈਂਦੇ ਨੇ, ਉੱਥੇ ਇੰਨੀ ਮਾਰ ਵੱਢ ਹੋਈ ਕਿ ਅੱਜ ਵੀ ਸੁਣ ਕੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਅਤੇ ਇੱਕ ਬਹੁਤ ਮਸ਼ਹੂਰ ਵਾਕਿਆ ਅੱਗੇ ਜਾ ਕੇ ਤੁਹਾਡੇ ਰੂਬਰੂ ਕਰਾਂਗੇ, ਜਿੱਥੇ ਆ ਕੇ ਟ੍ਰੇਨ ਦੀ ਆਵਾਜ਼ ਬਿਲਕੁਲ ਖਾਮੋਸ਼ ਹੋ ਜਾਂਦੀ ਹੈ। ਦੂਰ ਦੂਰ ਦੇ ਪਿੰਡਾਂ ਦੇ ਸਾੜੇ ਜਾਣ ਤੇ ਉੱਥੇ ਦੀ ਵੱਟ ਟੁੱਕ ਦੀਆਂ ਕਹਾਣੀਆਂ ਇਸ ਪਿੰਡ ਤੱਕ ਵੀ ਆਪਣੀਆਂ ਸਨ। ਫਿਰ ਇਹ ਕਹਾਣੀਆਂ ਨਾ ਸਿਰਫ ਹਰ ਇੱਕ ਦੇ ਕੰਨੀ ਪੈ ਗਈਆਂ, ਸਗੋਂ ਉੱਥੋਂ ਦੇ ਮਾਹੌਲ ਦਾ ਇੱਕ ਹਿੱਸਾ ਬਣ ਗਈਆਂ। ਵਿਗੜਦੇ ਹੋਏ ਇਸ ਮਾਹੌਲ ਤੋਂ ਇੱਥੇ ਵਸਣ ਵਾਲਿਆਂ ਨੇ ਇਹ ਮਹਿਸੂਸ ਕੀਤਾ ਕਿ ਹੁਣ ਇੱਥੇ ਰਹਿਣਾ ਸਾਡੇ ਲਈ ਮੌਤ ਤੋਂ ਘੱਟ ਨਹੀਂ। 1-2 ਦਿਨਾਂ ਵਿੱਚ ਹੀ ਹਲ ਵਗਣੋਂ ਖਲੋ ਗਏ। ਪੈਲੀਆਂ ਵਿੱਚ ਫਸਲ ਬੀਜਣ ਵਾਲੇ ਇਹ ਸੋਚਣ ਤੇ ਮਜਬੂਰ ਹੋ ਗਏ ਕਿ ਜਿਹੜੀ ਫਸਲ ਸਾਡੇ ਘਰ ਨਹੀਂ ਆਣੀ, ਇਸ ਨੂੰ ਬੀਜਣ ਦਾ ਕੀ ਫਾਇਦਾ। ਜਿਨ੍ਹਾਂ ਘਰਾਂ ਨੂੰ ਲੋਕੀ ਕੱਲ ਤੱਕ ਲਿਪ ਪੋਚ ਰਹੇ ਸੀ, ਇਹਨਾਂ ਦੇ ਸੜਨ ਦੀਆਂ ਗੱਲਾਂ ਹੋਣ ਲੱਗ ਪਈਆਂ। ਲੋਕਾਂ ਨੂੰ ਆਪਣੇ ਘਰ, ਜ਼ਮੀਨਾਂ, ਢੱਗੇ, ਮੱਝਾਂ ਗਾਵਾਂ ਤੇ ਮਾਲ ਪਸ਼ੂ ਸਭ ਬੇਗਾਨਾ ਲੱਗਣ ਲੱਗ ਪਿਆ। ਉਜਾੜੇ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਕਿੰਨਾ ਔਖਾ ਹੁੰਦਾ ਹੈ ਆਪਣੇ ਭਰੇ ਘਰ-ਬਾਰ ਤੇ ਮਾਲ ਪਸ਼ੂ ਨੂੰ ਛੱਡ ਕੇ ਜਾਣਾ, ਜਦੋਂ ਅਗਲੀ ਮੰਜ਼ਿਲ ਦਾ ਵੀ ਕੋਈ ਪਤਾ ਨਾ ਹੋਵੇ। ਆਲੇ ਦੁਆਲੇ ਦੇ ਪਿੰਡਾਂ ਦੇ ਸਿੱਖ ਜੋ ਕੁਝ ਚੱਕ ਹੁੰਦਾ ਸੀ, ਉਹ ਚੱਕ ਕੇ ਰੋਂਦੇ ਕਲੱਪਦੇ ਰੈਫਿਊਜੀ ਕੈਂਪਾਂ ਵੱਲ ਨੂੰ ਟੁਰ ਪਏ। 5-7 ਦਿਨਾਂ ਵਿੱਚ ਹੀ ਹਿੰਦੂ ਸਿੱਖ ਜਨਤਾ ਮੁਸਲਮਾਨ ਜਨਤਾ ਤੋਂ ਇਸ ਤਰ੍ਹਾਂ ਵੱਖਰੀ ਹੋ ਗਈ, ਜਿਵੇਂ ਕੋਈ ਰਲੀਆਂ ਹੋਈਆਂ ਦੋ ਪਤਲੀਆਂ ਤੇ ਮੋਟੀਆਂ ਜਿਨਸਾਂ ਨੂੰ ਛੱਜ 'ਚ ਪਾ ਕੇ ਵੱਖ ਕੀਤਾ ਜਾਂਦਾ ਹੈ। ਸਦੀਆਂ ਤੋਂ ਵਸਣ ਵਾਲੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਫਿਰ ਉਹ ਹੋਇਆ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ। ਅਲੱਗ-ਅਲੱਗ ਮੁਲਕ ਬਣ ਗਏ। ਟੁਰ ਕੇ ਫਿਰ ਛੇਤੀ ਵਾਪਸ ਆਉਣ ਦੀ ਤਾਂਘ ਲੱਖਾਂ ਦੇ ਦਿਲਾਂ ਵਿੱਚ ਹੀ ਰਹਿ ਗਈ, ਪਰ ਇਹ ਸੁਪਨਾ ਹੀ ਰਹਿ ਗਿਆ। ਦੋਹਾਂ ਮੁਲਕਾਂ ਵਿਚਕਾਰ ਹਾਲਾਤ ਕਦੀ ਵੀ ਠੀਕ ਨਾ ਹੋ ਸਕੇ। ਫਿਰ ਸੋਸ਼ਲ ਮੀਡੀਆ ਦਾ ਦੌਰ ਆਇਆ ਤਾਂ ਇਸ ਨੇ ਇੱਕ ਵਾਰੀ ਫਿਰ ਟੁੱਟੇ ਹੋਏ ਲੋਕਾਂ ਨੂੰ ਜੋੜਨ ਦਾ ਕੰਮ ਕੀਤਾ। YouTube ਚੈਨਲ ਤੇ ਬਜ਼ੁਰਗਾਂ ਦੀਆਂ ਕਹਾਣੀਆਂ ਰਿਕਾਰਡ ਹੋਣ ਤੋਂ ਬਾਅਦ ਇੱਕ ਦੂਜੇ ਤੱਕ ਆਪਣੀਆਂ ਤਾਂਘ ਵਧੀ ਤਾਂ ਪਿੰਡਾਂ ਨੂੰ ਵੇਖਣ ਲਈ ਕੋਸ਼ਿਸ਼ਾਂ ਸ਼ੁਰੂ ਹੋਈਆਂ। ਬਹੁਤ ਸਾਰੇ ਤਾਂ ਖੁਸ਼ਕਿਸਮਤ ਆਪਣੇ ਪਿੰਡਾਂ ਨੂੰ ਆ ਕੇ ਵੇਖ ਕੇ ਵੀ ਗਏ, ਅਤੇ ਬਹੁਤ ਸਾਰਿਆਂ ਨੂੰ ਅਸੀਂ ਆਪਣੇ ਵਲੌਗ ਰਾਹੀਂ ਇਹਨਾਂ ਦੇ ਪਿੰਡ ਦਿਖਾਉਣ ਦੀ ਕੋਸ਼ਿਸ਼ ਕਰੀਦੀ ਹੈ। ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ 7 ਮੁਰੱਬੇ ਵਿੱਚ ਵਸੇ ਹੋਏ ਇਸ ਪਿੰਡ ਚੱਕ ਨੰਬਰ 294 ਗਾਬੇ ਸਿਆਲਪੁਰ ਦਾ ਰਕਬਾ 100 ਮੁਰੱਬਾ ਹੈ। ਲਗਭਗ 20,000 ਦੀ ਆਬਾਦੀ
ਜਿੱਥੇ 12,000 ਬੋਡਕਾਸਟ ਹੁੰਦਾ ਹੈ। ਇਸ ਪਿੰਡ ਨੂੰ ਥਾਣਾ ਹਰਿਆਣਾ ਲੱਗਦਾ ਹੈ ਅਤੇ ਜ਼ਿਲ੍ਹਾ ਟੋਬਾ ਟੇਕ ਸਿੰਘ। ਪਿੰਡ ਵਿੱਚ 6 ਮਸੀਤਾਂ ਹੈ ਅਤੇ ਇੱਕ ਗਿਰਜਾ ਘਰ ਵੀ ਹੈ ਜਿੱਥੇ ਮਸੀਹ ਭਾਈਚਾਰਾ ਆਪਣੀ ਇਬਾਦਤ ਪੂਰੀ ਖੁੱਲ੍ਹ ਨਾਲ ਕਰਦਾ ਹੈ। ਇਹ ਪਿੰਡ ਟੋਬਾ ਤੋਂ 6 ਕਿਲੋਮੀਟਰ ਬਰਾਸਤਾ ਡੱਬਾਂ ਵਾਲਾ ਪੁਲ ਤੇ ਪੈਂਦਾ ਹੈ। ਡੱਬਾਂ ਵਾਲਾ ਸਟੇਸ਼ਨ ਬਹੁਤ ਮਸ਼ਹੂਰ ਹੈ। ਮਸ਼ਹੂਰੀ ਦਾ ਕਾਰਨ ਇਹ ਹੈ ਕਿ 47 ਦੀ ਵੰਡ ਵੇਲੇ ਇੱਥੇ ਸਿੱਖਾਂ ਦੀ ਪੂਰੀ ਟ੍ਰੇਨ ਕਤਲ ਕੀਤੀ ਗਈ ਸੀ ਔਰ ਅੱਜ ਵੀ ਸਿੱਖ ਇਸ ਕਾਂਟ ਨੂੰ ਜਲਿਆਂਵਾਲਾ ਬਾਗ ਤੋਂ ਘੱਟ ਨਹੀਂ ਮੰਨਦੇ। ਕਿਹਾ ਜਾਂਦਾ ਹੈ ਕਿ ਅੱਜ ਵੀ ਇਸ ਮੁਕਾਮ ਤੇ ਆ ਕੇ ਟ੍ਰੇਨ ਦੀ ਆਵਾਜ਼ ਖਾਮੋਸ਼ ਹੋ ਜਾਂਦੀ ਹੈ ਔਰ ਬੇਗੁਨਾਹ ਮਰਨ ਵਾਲਿਆਂ ਦੀਆਂ ਆਵਾਜ਼ਾਂ ਅੱਜ ਵੀ ਖੇਤਾਂ ਵਿੱਚ ਪਾਣੀ ਲਾਉਣ ਵਾਲੇ ਸੁਣਦੇ ਨੇ। ਇੱਕ ਹੋਰ ਮਸ਼ਹੂਰ ਸ਼ਖਸੀਅਤ ਜਿਸ ਨੂੰ ਜ਼ੁਲਫਕਾਰ ਭੱਟੋ ਦੇ ਨਾਲ ਫਾਂਸੀ ਦਿੱਤੀ ਗਈ, ਸਦੀਕ ਨੰਬਰਦਾਰ ਦਾ ਬੇਟਾ ਰਾਣਾ ਇਫਤਖਾਰ, ਇਹਨਾਂ ਦਾ ਤਲਕ ਵੀ ਚੱਕ ਨੰਬਰ 294 ਗਾਬੇ ਸਿਆਲਪੁਰ ਨਾਲ ਹੀ ਹੈ। ਪਿੰਡ ਵਿੱਚ ਰਾਣਾ ਆਹਦ ਖਾਨ ਦੀ ਕਿੰਨੂ ਦੀ ਨਰਸਰੀ ਪੂਰੇ ਪਾਕਿਸਤਾਨ ਵਿੱਚ ਪਿੰਡ ਦਾ ਨਾਮ ਰੋਸ਼ਨ ਕਰ ਰਹੀ ਹੈ। ਲੁਧਿਆਣਾ ਤੋਂ ਆਏ ਜ਼ਿਆਦਾ ਗਿਣਤੀ ਵਿੱਚ ਰਾਜਪੂਤ ਇਸ ਪਿੰਡ ਵਿੱਚ ਬੈਠੇ ਨੇ। ਇਸ ਤੋਂ ਇਲਾਵਾ ਜਲੰਧਰ, ਹੁਸ਼ਿਆਰਪੁਰ, ਮੇਲੋਂ, ਦੁਰਾਹਾ, ਲਗੇਰੀ ਤੋਂ ਆਉਣ ਵਾਲੇ ਮੁਸਲਮਾਨ ਵੀ ਇਸ ਪਿੰਡ ਵਿੱਚ ਬੈਠੇ ਨੇ। ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਜ਼ਿਲ੍ਹਾ ਦੇ ਪਿੰਡ ਨਵਾਂ ਪਿੰਡ, ਮੇਲੋਂ ਦੇ ਗੁੱਜਰ ਵੀ ਇਸ ਪਿੰਡ ਵਿੱਚ ਬੈਠੇ ਨੇ। ਜੱਟ, ਅਰਾਈ, ਬੱਟ, ਗੈਰ ਕਾਸ਼ਤਕਾਰ ਤੇ ਮਸੀਹ ਭਾਈਚਾਰਾ ਬਹੁਤ ਪਿਆਰ ਮੁਹੱਬਤ ਦੇ ਨਾਲ ਇਸ ਪਿੰਡ ਵਿੱਚ ਰਹਿ ਰਿਹਾ ਹੈ। 2 ਨੰਬਰਦਾਰ ਨੇ ਇਸ ਪਿੰਡ ਦੇ, ਰਾਣਾ ਰਿਆਜ਼ ਸਾਹਿਬ ਤੇ ਰਾਣਾ ਤਨਵੀਰ ਸਾਹਿਬ। ਕੁੜੀਆਂ ਦਾ ਸਕੂਲ 10ਵੀਂ ਤੱਕ ਹੈ ਅਤੇ ਮੁੰਡਿਆਂ ਦਾ ਪ੍ਰਾਇਮਰੀ ਔਰ ਮਿਡਲ ਅਲੱਗ-ਅਲੱਗ ਨੇ। ਪਿੰਡ ਵਿੱਚ 3 ਮਦਰਸੇ ਵੀ ਹੈਗੇ ਆ ਜਿੱਥੇ ਬੱਚਿਆਂ ਨੂੰ ਦੀਨੀ ਤਾਲੀਮ ਦਿੱਤੀ ਜਾਂਦੀ ਹੈ। ਗੌਰਮੈਂਟ ਵੱਲੋਂ ਹਸਪਤਾਲ ਵੀ ਹੈਗਾ ਇਸ ਪਿੰਡ ਵਿੱਚ, ਡਾਕਖਾਨਾ ਵੀ ਇਸ ਪਿੰਡ ਵਿੱਚ ਹੈਗਾ ਆ। ਗੈਸ, ਬਿਜਲੀ, ਪਾਣੀ ਦੀ ਸਹੂਲਤ ਵੀ ਇਸ ਪਿੰਡ ਨੂੰ ਦਿੱਤੀ ਗਈ ਹੈ। ਲਾਗੇ ਦੇ ਪਿੰਡਾਂ ਵਿੱਚ ਬੇਰੀਆਂ ਵਾਲਾ, ਨਾਗਰਾ, 296 ਗਾਬੇ, 349 ਪਿੰਡ ਵਿੱਚ ਇੱਕ ਯੂਨੀਵਰਸਿਟੀ ਵੀ ਬਣੀ ਹੋਈ ਆ ਜਿੱਥੋਂ ਲਾਗੋ ਦੇ ਸਟੂਡੈਂਟ ਤਾਲੀਮ ਹਾਸਲ ਕਰਦੇ ਨੇ। 317 ਢੋਲਣ, ਭਾਗੜ ਬੰਗਲਾ, 294 ਗਾਬੇ ਸਿਆਲਪੁਰ ਦੇ ਆਲੇ ਦੁਆਲੇ ਦੇ ਪਿੰਡ ਨੇ। ਜੀ अस्सलाम वालेकुम जी, मैं राणा एहसान जनाब, ਚੱਕ ਨੰਬਰ 294 ਗਾਬੇ, ਤਹਿਸੀਲ ਜ਼ਿਲ੍ਹਾ ਟੋਬਾ ਟੇਕ ਸਿੰਘ, ਬਰਾਸਤਾ ਡੱਬਾਂ ਵਾਲੀ ਇਹ ਨਹਿਰ ਆ ਜਿਹਦੇ ਨਾਮ ਤੇ ਡੱਬਾਂ ਵਾਲਾ ਸਟੇਸ਼ਨ। ਸੰਨ 47 ਦੀ ਵੰਡ ਵੇਲੇ ਡੱਬਾਂ ਵਾਲੇ ਸਟੇਸ਼ਨ ਤੇ ਬੜੀ ਪ੍ਰੋਬਲਮ ਹੋਈ ਸੀਗੀ। ਉਹਦੇ ਨਾਲ ਪਿੰਡ ਆ 298। ਅੱਜ ਵੀ ਉਹ ਦੱਸਦੇ ਆ ਕਿ ਜਿਹੜੇ ਨਾਲ ਖੇਤ ਆ ਨਾ, ਪਾਣੀ ਲਾਉਣ ਵਾਲੇ ਦੱਸਦੇ ਆ ਕਿ ਜਦੋਂ ਅਸੀਂ ਰਾਤ ਨੂੰ ਉੱਥੇ ਪਾਣੀ ਲਾਉਣ ਜਾਂਦੇ ਆ ਨਾ, ਅੱਜ ਵੀ ਚੀਖਾਂ ਦੀ ਆਵਾਜ਼ ਆਉਂਦੀ ਆ ਸਾਨੂੰ। ਔਰ ਵਾਹਦ ਸਟੇਸ਼ਨ ਆ ਕਰਾਚੀ ਤੋਂ ਲੈ ਕੇ ਪਸ਼ਾਵਰ ਤੱਕ, ਕਿ ਜਿੱਥੇ ਆ ਕੇ ਗੱਡੀ ਦੀ ਆਵਾਜ਼ ਪਹਿਲੇ ਤਾਂ ਹੋ ਜਾਂਦੀ ਸੀ ਬੰਦ ਬਿਲਕੁਲ, ਹੁਣ ਉਹ ਦੱਸਦੇ ਆ ਬੰਦ ਨਹੀਂ ਹੁੰਦੀ, ਲੇਕਿਨ ਗੱਡੀ ਦੀ ਆਵਾਜ਼ ਚੇਂਜ ਹੋ ਜਾਂਦੀ ਹੈ, ਬਿਲਕੁਲ ਯਕਸਰ ਚੇਂਜ ਹੋ ਜਾਂਦੀ ਆ। ਇਸ ਤਰ੍ਹਾਂ ਲੰਘਦੀ ਆ ਜਿਵੇਂ ਬਿਲਕੁਲ ਕੋਈ ਆਰਾਮ ਵਾਲੀ ਚੀਜ਼ ਸਮੂਥ ਲੰਘਦੀ ਆ। ਤੇ 294 ਦੇ ਹਵਾਲੇ ਨਾਲ ਮੈਂ ਅਗਰ ਸੰਨ 47 ਤੋਂ ਪਹਿਲਾਂ ਦੀ ਗੱਲ ਕਰਾਂ ਤੇ ਇੱਥੇ ਜਨਾਬ ਬਹੁਤ ਬੜੀਆਂ 2 ਸ਼ਖਸੀਅਤ ਸੀਗੀਆਂ। ਇੱਕ ਕਰਪਾਲ ਸਿੰਘ ਨੰਬਰਦਾਰ ਸੀ, ਇੱਕ ਵੀਰ ਸਿੰਘ ਸੀ। ਜਿਹੜਾ ਵੀਰ ਸਿੰਘ ਸੀ ਨਾ, ਉਹ ਵੀ ਨੰਬਰਦਾਰ ਤੋਂ ਬਹੁਤ ਉੱਤੇ ਸੀ। ਉਹਦਾ ਕੰਮ 5 ਮਰਬੇ ਉਹਦੀ ਇੱਥੇ ਜ਼ਮੀਨ ਸੀ ਜਨਾਬ, 10 ਮਰਬੇ ਉਹਦੀ ਸਿਆਲਕੋਟ ਸੀ। ਸਿਆਲਕੋਟੋਂ ਆ ਕੇ ਉਹਨਾਂ ਨੇ ਪਿੰਡ ਵਸਾਇਆ, ਉੱਥੋਂ ਇਸ ਪਿੰਡ ਦਾ ਨਾਮ ਸਿਆਲਪੁਰ ਪਿਆ। ਔਰ ਵੀਰ ਸਿੰਘ ਆਲੇ ਦੁਆਲੇ ਦੇ 17-18 ਪਿੰਡਾਂ ਦੇ ਫੈਸਲੇ ਕਰਦਾ ਸੀ। ਉਮਰ ਉਹਦੀ ਸੀ 22 ਸਾਲ, ਸਿਰਫ 22 ਸਾਲ ਸੀ। ਘੋੜੀ ਤੇ ਫਿਰਦਾ ਹੁੰਦਾ ਸੀ। ਵੀਰ ਸਿੰਘ ਦਾ ਇਹ ਕਹਿਣ ਸੀਗਾ ਕਿ ਅਗਰ ਕੋਈ ਬੰਦਾ ਫਾਹੇ ਲੱਗਦਾ, ਹੁਣ ਆਪਾਂ ਕਹਿੰਦੇ ਫਾਂਸੀ, ਉਦੋਂ ਕਹਿੰਦੇ ਸੀ ਫਾਹੇ ਲੱਗ ਗਿਆ ਬੰਦਾ, ਕੋਈ ਬੰਦਾ ਫਾਹੇ ਲੱਗਦਾ ਹੋਵੇ, ਵੀਰ ਸਿੰਘ ਨੂੰ 2 ਦਿਨ ਪਹਿਲਾਂ ਦੱਸ ਦਿਓ, ਸਿਰਫ 2 ਦਿਨ ਪਹਿਲਾਂ। ਵੀਰ ਸਿੰਘ ਜੇ ਨਾ ਫਾਹੇ ਤੋਂ ਲਾ ਕੇ ਲਾਵੇ, ਮੇਰਾ ਨਾਂ ਵੀਰ ਸਿੰਘ। ਇੰਨੀ ਪਹੁੰਚ ਵਾਲਾ ਬੰਦਾ ਸੀਗਾ। ਪੂਰਾ ਟਰੱਕ ਚਾਵਲਾਂ ਦਾ ਭਰ ਕੇ ਸਿਆਲਕੋਟੋਂ ਟੁਰਦਾ ਸੀ ਤੇ ਟੋਬੇ ਤੱਕ ਖਤਮ ਹੋ ਜਾਂਦਾ ਸੀ, ਵੰਡਦਾ ਹੁੰਦਾ ਸੀਗਾ ਅਫਸਰਾਂ ਨੂੰ, ਆਵਾਮ ਨੂੰ। ਅਫਸਰਾਂ ਨੂੰ ਤੇ ਪੂਰੀ ਗੱਡੀ ਦਿੰਦਾ ਸੀ ਨਾ ਜੀ, ਉਹ ਛੋਟੀਆਂ ਗੱਡੀਆਂ, ਮਤਲਬ 10-20 ਤੋੜੇ। ਸਾਡੇ ਪਿੰਡ ਦੇ ਬੰਦੇ ਬੈਠੇ ਆ, ਉਹਨਾਂ ਦੇ ਮਤਲਬ ਜਾਣਨ ਵਾਲੇ, ਉਦੋਂ ਦੇ ਬਸ਼ਿੰਦੇ। ਉਹਨਾਂ ਨੇ ਦੱਸਿਆ ਕਿ ਇੱਕ ਵਾਰੀ ਅਸੀਂ ਵੀਰ ਸਿੰਘ ਕੋ ਚਲੇ ਗਏ। ਵੀਰ ਸਿੰਘ ਕੋ ਜਾ ਕੇ ਅਸੀਂ ਜਨਾਬ ਗਿਆ ਵੀ ਸਾਡੇ ਨਾ ਦਾਣੇ ਖਤਮ ਹੋ ਗਏ, ਕਣਕ ਮੁੱਕ ਗਈ। ਉਹਦੀ ਤੁਸੀਂ ਦੇਖੋ ਉਸ ਬੰਦੇ ਦੀ ਕਮਾਲ ਆ, ਸਲਾਮ ਆ ਉਸ ਬੰਦੇ ਨੂੰ। ਉਹਨੇ ਇਹ ਨਹੀਂ ਕਿਹਾ ਕਿ ਯਾਰ 2 ਬੋਰੀਆਂ ਚੱਕ ਕੇ ਲੈ ਜਾ, ਉਹਨੇ ਕਿਹਾ ਤੂੰ ਚੱਲ ਕਰ। ਉਹ ਕਹਿੰਦਾ ਮੈਂ ਆ ਗਿਆ। ਮੈਂ ਕਿਹਾ ਪਤਾ ਨਹੀਂ ਵੀਰ ਸਿੰਘ ਕੋਲ ਵੀ ਹੈ ਨਹੀਂ ਦੇਣੇ ਆ ਜਾਂ ਨਹੀਂ ਦੇਣੇ। ਕਹਿੰਦਾ ਮੈਨੂੰ ਉਦੋਂ ਹੀ ਪਤਾ ਲੱਗਿਆ, ਇਸ਼ਾ ਤੋਂ ਬਾਅਦ ਹਨੇਰੇ ਹੋਏ
ਉਹਦੇ ਨੌਕਰ ਨੇ ਗੱਡੇ ਤੇ 8 ਬੋਰੀਆਂ ਲੱਦੀਆਂ, ਕਿਸੇ ਨੂੰ ਪਤਾ ਵੀ ਨਾ ਲੱਗਾ। ਪਤਾ ਵੀ ਨਹੀਂ ਲੱਗਿਆ। ਮੇਰੇ ਘਰ ਲਾ ਕੇ ਗਿਆ, ਅਗਲੇ ਦਿਨ ਮੈਨੂੰ ਕਹਿੰਦਾ ਇੰਜ ਕਿਸੇ ਬੈਠੇ ਤੇ ਨਹੀਂ ਕਹੀਦਾ ਹੁੰਦਾ ਕਾਕਾ, ਤੇਰੀ ਆਪਣੀ ਇੱਜ਼ਤ ਤੇ ਨਫਸ ਮਜਰੂਹ ਹੁੰਦੀ ਹੈ। ਅਸੀਂ ਇੰਜ ਨਹੀਂ ਕਰਦੇ ਹੁੰਦੇ, ਅਸੀਂ ਦਿਖਾ ਇੰਨੇ ਲਾਜਪਾਲ ਬੰਦੇ ਸੀਗੇ। ਵੀਰ ਸਿੰਘ ਦੀ ਇੰਨੀ ਪਹੁੰਚ ਸੀ। ਉਹਦਾ ਇਹ ਪਿੰਡ ਆ, ਉਹਦੀ ਫੈਮਿਲੀ ਨਾਲ ਮੇਰੇ ਰਾਬਤਾ ਹੈਗਾ ਮੇਰਾ ਹੁਣ। ਉਹਨਾਂ ਦੇ ਮਤਲਬ ਨਾ ਫੈਮਿਲੀ ਨਾਲ ਮੇਰਾ ਰਾਬਤਾ, ਉਹਨਾਂ ਨੇ ਹੁਣ ਸਾਡੇ ਕੋਲ ਆਉਣਾ ਇੱਥੇ 294 ਦੇਖਣ ਵਾਸਤੇ। ਉਹਨਾਂ ਕਿਹਾ, ਉਹਨਾਂ ਦੀ ਪੋਤੀ ਆ, ਮੇਰੀ ਭੈਣ ਬਣੀ ਆ, ਉਹਨਾਂ ਕਿਹਾ ਵੀਰ ਜੀ ਅਸੀਂ ਆਪਣਾ ਪਿੰਡ ਦੇਖਣ ਵਾਸਤੇ ਆ। ਮੈਂ ਕਿਹਾ ਜੀ ਆਓ ਬਿਸਮਿਲ੍ਲਾ। ਬਾਕੀ ਇਹ ਪਿੰਡ ਸਾਡਾ ਜਿਹੜਾ ਨਾ ਜੀ 294 ਗਾਹ ਕੇ, ਇਹ ਇਸ ਜ਼ਿਲ੍ਹੇ ਦਾ ਸਭ ਤੋਂ ਬੜਾ ਪਿੰਡ ਆ। 20,000 ਦੀ ਇਹਦੀ ਆਬਾਦੀ ਆ ਜਨਾਬ, ਜਿਹ ਚ 12-13,000 ਇਹਦਾ ਵੋਟ ਆ, ਕੱਲਾ ਵੋਟ। 2 ਨੰਬਰਦਾਰ ਆ ਰਾਜਪੂਤ ਜਨਾਬ। ਔਰ ਇਸ ਪਿੰਡ ਦੇ ਵਿੱਚ ਮਾਸ਼ਾਅੱਲਾ ਸਹੂਲੀਅਤ ਵੀ ਆ, ਵਾਟਰ ਸਪਲਾਈ ਸਿਸਟਮ ਵੀ ਹੈਗਾ, ਬਿਜਲੀ ਵੀ ਹੈਗੀ, ਗੈਸ ਵੀ ਹੈਗੀ, ਹਰ ਸਹੂਲਤ ਆ। ਔਰ ਇਸ ਪਿੰਡ ਦੇ ਵਿੱਚ ਮਾਸ਼ਾਅੱਲਾ ਸਾਡੇ ਬਹੁਤ ਜ਼ਿਆਦਾ ਤਾਲੀਮ ਯਾਫਤਾ ਲੋਕ ਨੇ। ਸਾਡੇ ਪਿੰਡ 'ਚ ਜ਼ਿਆਦਾ ਮੁਕਾਬਲਾ ਤਾਲੀਮ ਦਾ ਚੱਲਦਾ। ਅਸੀਂ ਕਹਿੰਦੇ ਆ ਕਿ ਜਿਹਦਾ ਬੱਚਾ ਜ਼ਿਆਦਾ ਪੜ੍ਹਿਆ ਉਹ ਅਮੀਰ ਆ, ਅਸੀਂ ਪੈਸੇ ਵਾਲੇ ਨੂੰ ਅਮੀਰ ਨਹੀਂ ਮੰਨਦੇ। ਮੈਂ ਦੱਸਦਾ ਕਿ ਮੇਰਾ ਆਪਣਾ ਜਿਹੜਾ ਭਤੀਜਾ ਆ, ਉਹਨਾਂ ਦੇ ਜ਼ਾਤੀ ਆਪਣੇ 2.5 ਕਿੱਲੇ ਸੀ, 2.5 ਏਕੜ, ਲੇਕਿਨ ਉਹਨਾਂ ਨੇ ਆਪਣੇ, ਮੇਰੇ ਭਾਈ ਨੇ ਬੱਚੇ ਪੜ੍ਹਾਏ। ਇੱਕ ਬੇਟਾ ਜੱਜ ਬਣਿਆ, ਇੱਕ ਐਡਵੋਕੇਟ ਹਾਈ ਕੋਰਟ ਅਲਾਮਾ ਇਕਬਾਲ ਦੇ ਪੋਤੇ ਮਨੀਬ ਇਕਬਾਲ ਨਾਲ ਹੁੰਦਾ, ਇਕਬਾਲ ਲਾ ਚੈਂਬਰ। ਬਾਕੀ ਵੀ ਮਾਸ਼ਾਅੱਲਾ ਕੋਈ ਸਾਇੰਸ ਟੀਚਰ ਆ। ਇਸੇ ਤਰ੍ਹਾਂ ਸਾਡੇ ਪਿੰਡ ਵਿੱਚ ਡਾਕਟਰ, ਲੜਕੇ ਲੜਕੀਆਂ ਡਾਕਟਰ, ਪ੍ਰੋਫੈਸਰ ਔਰ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਨੇ। ਜ਼ਿਆਦਾਤਰ ਇਸ ਪਿੰਡ ਦੇ ਵਿੱਚ ਪੜ੍ਹਾਈ ਦਾ ਰੁਝਾਨ ਆ, ਤਾਲੀਮ ਦਾ ਰੁਝਾਨ। ਭੱਟੋ ਦਾ ਸਾਥੀ ਵੀ ਕੋਈ ਇਸੇ ਹਾਂਜੀ, ਇਸ ਪਿੰਡ ਦੇ ਵਿੱਚ ਬਿਲਕੁਲ ਉਦੋਂ ਰਾਣਾ ਸਦੀਕ ਖਾਨ ਨੰਬਰਦਾਰ ਸੀ, ਉਹਦਾ ਬੇਟਾ ਸੀ ਰਾਣਾ ਇਫਤਖਾਰ। ਰਾਣਾ ਇਫਤਖਾਰ ਜਿਹੜਾ ਸੀ ਉਹ ਭੱਟੋ ਦੇ ਇੱਥੋਂ ਛੋਟੇ ਜਿਹੇ ਪਿੰਡ 'ਚ ਉੱਠ ਕੇ ਭੱਟੋ ਦੇ ਨਾਲ ਜਾ ਕੇ ਅਟੈਚ ਹੋਇਆ। ਜਦੋਂ ਭੱਟੋ ਨੂੰ ਫਾਂਸੀ ਲੱਗੀ ਆ, ਉਦੋਂ ਹੀ ਉਹਨੂੰ ਫਾਂਸੀ ਲੱਗੀ ਸੀ। ਛੋਟੇ ਸੀ ਅਸੀਂ, ਫਿਰ ਨੱਸੇ ਗਏ, ਐਂਬੂਲੈਂਸ ਦੇ ਵਿੱਚ ਉਹਨਾਂ ਦੀ ਮਈਅਤ ਆਈ ਔਰ ਅਸੀਂ ਜਾ ਕੇ ਦੇਖੀ ਜਨਾਬ। ਅੱਜ ਵੀ ਉਹਦੇ ਤੇ ਲਿਖਿਆ ਹੋਇਆ ਸ਼ਹੀਦ ਹੈ ਪਾਕਿਸਤਾਨ, ਉਹਦੀ ਕਬਰ ਤੇ ਉਹਦਾ ਬਕਾਇਦਾ ਉਰਸ ਮਨਾਉਂਦੇ ਆ ਕਿ ਸ਼ਹੀਦ ਆ। ਠੀਕ ਹੈ ਨਾ ਜੀ। ਬੇਕਸੂਰ ਵਿਚਾਰੇ ਲੱਗੇ ਸੀਗੇ ਉਸ ਵਕਤ, ਜੋ ਵੀ ਸੀਗੀਆਂ ਸਰਕਾਰਾਂ ਦਾ ਸਾਨੂੰ ਨਹੀਂ ਪਤਾ, ਲੇਕਿਨ ਉਸ ਵਕਤ ਫਾਂਸੀ ਲੱਗਿਆ ਸੀ ਭੱਟੋ ਦੇ ਨਾਲ। ਬਾਕੀ ਖੁਸ਼ਹਾਲ ਲੋਕ ਨੇ, ਬਾਹਰ ਗਏ ਆ ਬਹੁਤ ਜ਼ਿਆਦਾ। ਬਾਕੀ ਜੀ ਖੁਸ਼ਹਾਲ ਲੋਕ ਨੇ ਇੱਥੇ। ਜ਼ਿਆਦਾਤਰ ਲੋਕ ਮਤਲਬ ਅੱਲਾ ਰਸੂਲ ਦੇ ਮਾਨੀ ਆ, ਪੀਰ ਪ੍ਰਸਤ ਆ। 6-7 ਮੇਲੇ ਹੁੰਦੇ ਆ ਔਰ ਬੜੇ ਬੜੇ ਦਰਵੇਸ਼ ਇਸ ਪਿੰਡ ਦੇ ਵਿੱਚ ਆਉਂਦੇ ਆ ਔਰ ਇਸਲਾਮੀ ਤਾਲੀਮਾਤ ਦਾ ਪ੍ਰਚਾਰ ਕਰਦੇ ਆ। ਔਰ ਇਸ ਪਿੰਡ ਦੇ ਵਿੱਚ ਜ਼ਿਆਦਾ ਜਿਹੜੀਆਂ ਵੱਡੀਆਂ ਬਰਾਦਰੀਆਂ ਬੈਠੀਆਂ, ਤਕਰੀਬਨ 60 ਤੋਂ 70% ਰਾਜਪੂਤ ਨੇ। ਬਾਕੀ ਫਿਰ 25% ਗੁੱਜਰ ਨੇ। ਬਾਕੀ 5% ਜਾਂ ਬਸ ਇੰਨੇ ਕੁ ਜੱਟ ਅਰਾਈ ਤੇ ਦੂਸਰੀਆਂ ਕੌਮਾਂ ਬੈਠੀਆਂ ਹੋਈਆਂ। ਮਸੀਹ ਬਰਾਦਰੀ ਵੀ ਆ, ਬੱਟ ਬਰਾਦਰੀ ਵੀ ਆ। ਉਸ ਤੋਂ ਬਾਅਦ ਆਪਣਾ ਮਾਰ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਮਾਰ ਸਾਹਿਬ ਖੋਖਰ ਨੇ, ਖੋਖਰ ਬਰਾਦਰੀ ਜ਼ਿਆਦਾ ਇੱਥੇ ਫਿਰ ਉਸ ਤੋਂ ਬਾਅਦ ਆਉਂਦੀ ਆ। ਖੋਖਰ ਬਰਾਦਰੀ ਬਸ਼ਿੰਦਾ ਹੈ ਇੱਥੇ ਦੇ, ਬੱਟ ਵੀ ਇੱਥੇ ਦੇ ਬਸ਼ਿੰਦੇ ਆ। ਸਾਡੇ ਪਿੰਡ ਦੇ ਹੋਰ ਵੀ ਲੋਕ ਇੱਥੇ ਦੇ ਬਸ਼ਿੰਦੇ ਆ। ਉਹਨਾਂ ਨੇ ਸਾਨੂੰ ਵੀਰ ਸਿੰਘ ਬਾਰੇ ਸਾਰਾ ਦੱਸਿਆ ਸੀਗਾ। ਔਰ ਇਸ ਪਿੰਡ ਦੇ ਵਿੱਚ 3-4 ਜ਼ਿਲ੍ਹਿਆਂ ਤੋਂ ਲੋਕ ਆਏ ਨੇ। ਸਭ ਤੋਂ ਜ਼ਿਆਦਾ ਲੋਕ ਜਿਹੜੇ ਆਏ ਨੇ ਜੀ ਡਿਸਟ੍ਰਿਕਟ ਲੁਧਿਆਣਾ ਤੋਂ ਆਏ ਨੇ, ਮਤਲਬ ਮੇਲੋਂ ਦੇ ਆ, ਦੁਰਾਹੇ ਦੇ ਆ। ਉਸ ਤੋਂ ਬਾਅਦ ਜਲੰਧਰ ਤੋਂ ਆਏ ਨੇ, ਉਹਨਾਂ ਨੂੰ ਅਸੀਂ ਤਬਾਦਲੇ ਵਾਲੇ ਕਹਿੰਦੇ ਆ ਲਾ ਲਓ। ਹੋਰ ਆਪਣਾ ਹੁਸ਼ਿਆਰਪੁਰ ਦੇ ਬੈਠੇ ਆ, ਗੁੱਜਰ ਬੈਠੇ ਆ ਹੁਸ਼ਿਆਰਪੁਰ ਦੇ, ਜਲੰਧਰ ਦੇ ਗੁੱਜਰ ਬੈਠੇ ਆ, ਸਾਡੇ ਪਿੰਡ ਦੇ ਮੇਲੋਂ ਦੇ ਗੁੱਜਰ ਬੈਠੇ ਆ ਇੱਥੇ। ਤੇ ਬਾਕੀ ਖੁਸ਼ਹਾਲ ਲੋਕ ਨੇ, ਇੱਕ ਦੂਜੇ ਦੀ ਇੱਜ਼ਤ ਕਰਦੇ ਆ। ਲੜਾਈ ਇਸ ਪਿੰਡ 'ਚ ਬਿਲਕੁਲ ਬਹੁਤ ਘੱਟ ਹੁੰਦੀ ਆ। ਪੂਰੇ 70 ਸਾਲ 'ਚ ਇੱਕ ਅੱਧੀ ਹੋਈ ਆ, ਮੁੜ ਕੇ ਉਹ ਵੀ ਅਲਹਮਦੁਲਿਲਾ ਸੁਲਹ ਸਫਾਈ ਹੋ ਗਈ। ਪਿਆਰ ਮੁਹੱਬਤ ਨਾਲ ਰਹਿੰਦੇ, ਇੱਕ ਦੂਜੇ ਦੀ ਇੱਜ਼ਤ ਕਰਦੇ ਆ। ਇਹਦੀ ਵਜ੍ਹਾ ਇਹ ਆ ਕਿ ਇਹ ਪਿੰਡ ਜ਼ਿਆਦਾ ਤਾਲੀਮ ਵਾਲਾ, ਤਾਲੀਮ ਵਾਲ ਬਹੁਤ ਜ਼ਿਆਦਾ ਆ। ਆਮ ਬੰਦਾ ਵੀ ਜਿਹੜਾ ਤੁਹਾਨੂੰ ਮਿਲੇਗਾ ਉਹ ਗ੍ਰੈਜੂਏਟ ਮਿਲੇਗਾ ਇੱਥੇ, ਬੇਸ਼ੱਕ ਉਹ ਜੌਬ ਕਰਦਾ ਜਾਂ ਨਹੀਂ ਕਰਦਾ, ਲੇਕਿਨ ਗ੍ਰੈਜੂਏਟ ਆ। ਜਦੋਂ ਤੁਸੀਂ ਬੁਲਾਓਗੇ ਬੜੇ ਅੱਛੇ ਤਰੀਕੇ ਨਾਲ ਮਿਲੇਗਾ, ਅੱਛੀ ਡੀਲਿੰਗ ਕਰੇਗਾ ਔਰ ਇਨਸ਼ਾਅੱਲਾ ਅੱਛਾ ਤਸੱਸੁਰ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ।